ਯੂਐਸ ਨੇ ਕਿਹਾ ਵੀ ਜਿਹੜੇ ਕਿਊਬਾ ਦੇ ਵੱਲ ਨੂੰ 2 ਤੇਲ ਦੇ ਨਾਲ ਭਰੇ ਟੈਂਕਰ, ਜਿਹੜੇ ਕਿ ਰਸ਼ੀਅਨ ਤੇਲ ਦੇ ਨਾਲ ਭਰੇ ਟੈਂਕਰ ਆ, ਉਹ ਉਧਰ ਨੂੰ ਜਾ ਰਹੇ ਆ। ਪਰ ਯੂਐਸ ਕਹਿ ਰਿਹਾ ਵੀ ਕਿਊਬਾ ਲੈ ਨਹੀਂ ਸਕਦਾ ਇਹ ਜਿਹੜਾ ਤੇਲ। ਸੋ ਉੱਦਾਂ ਜੇ ਦੇਖਿਆ ਜਾਵੇ ਤਾਂ 30 ਦਿਨ ਦੀ ਇਹਨਾਂ ਨੇ ਮੌਲਤ ਦਿੱਤੀ ਸੀ। ਈਰਾਨ ਦੇ ਤੇਲ ਤੋਂ ਵੀ ਸੈਂਕਸ਼ਨ ਲਾਉਣ ਬਾਰੇ ਜਿਹੜੀ ਆ ਉਹ ਆਈਡੀਆ ਨੂੰ ਫਲੋਟ ਕੀਤਾ ਜਾ ਰਿਹਾ। ਯੂਐਸ ਦੇ ਟ੍ਰੈਜਰੀ ਜਿਹੜੇ ਸਕਾਟ ਬੈਸੈਂਟ ਆ ਉਹਨਾਂ ਦੇ ਜਿਹੜਾ ਦੁਆਰਾ। ਪਰ ਅੱਜ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਕਲੀਅਰ ਕੀਤਾ ਵੀ ਕਿਊਬਾ ਰਸ਼ੀਅਨ ਕਰੂਡ ਆਇਲ ਦੀ ਡਿਲੀਵਰੀ ਨਹੀਂ ਲੈ ਸਕਦਾ। ਕਿਊਬਾ ਦੇ ਵਿੱਚ ਆਲਰੇਡੀ ਇੱਕ ਹਿਸਾਬ ਦੇ ਨਾਲ ਮਾਰੋ ਮਾਰ ਜਿਹੜੀ ਉਹ ਬਣੀ ਪਈ ਆ। ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਕਬਜ਼ੇ ਤੋਂ ਬਾਅਦ ਚ ਅਮਰੀਕਾ ਨੇ ਕਿਊਬਾ ਨੂੰ ਜਿਹੜੀਆਂ ਤੇਲ ਆ ਬਹੁਤ ਘੱਟ ਜਿਹੜਾ ਉੱਥੇ ਮਿਲ ਰਿਹਾ ਆ। ਈਰਾਨ ਦੇ ਨਾਲ ਲੱਗੀ ਜੰਗ ਤੋਂ ਬਾਅਦ ਚ ਉਹ ਵਾਲਾ ਤੇਲ ਵੀ ਉੱਧਰ ਨਹੀਂ ਜਾ ਰਿਹਾ ਹੈਗਾ, ਤੇ ਰਸ਼ੀਆ ਵਾਲਾ ਤੇਲ ਉੱਥੇ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ। ਸੋ ਨਾ ਉੱਥੇ ਜਿਹੜਾ ਹਰਜੋਤ ਸਿੰਘ ਜੀ ਬਿਜਲੀ ਪਾਣੀ ਦਾ ਜਿਹੜਾ ਪ੍ਰਬੰਧ ਬਹੁਤਾ ਹੈਗਾ ਆ, ਤੇ ਇਸ ਟਾਈਮ ਓਬਵੀਅਸਲੀ ਫਿਰ ਉਸ ਤੋਂ ਬਾਅਦ ਦੇ ਵਿੱਚ ਰੋਟੀ ਪਾਣੀ ਦੀ ਵੀ ਮੁਸ਼ਕਿਲ ਜਿਹੜੀ ਉੱਥੇ ਆ ਸਕਦੀ ਹੈਗੀ ਆ। ਸੋ ਕਹਿੰਦੇ ਵੀ ਟ੍ਰੈਜਰੀ ਡਿਪਾਰਟਮੈਂਟ ਨੇ ਅੱਜ ਕਲੀਅਰ ਕਰ ਦਿੱਤਾ ਕਿਊਬਾ ਨੂੰ ਵੀ ਤੁਸੀਂ ਜਿਹੜਾ ਰਸ਼ੀਅਨ ਕਰੂਡ ਆਇਲ ਆ ਉਹ ਨਹੀਂ ਲੈ ਕੇ ਜਾ ਸਕਦੇ ਹੈਗੇ। ਸੋ ਕਹਿੰਦੇ ਵੀ ਹਵਾਨਾ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀਗਾ। ਯੂਐਸ ਨੇ ਆਇਲ ਬਲੋਕੇਡ ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਬਲੋਕੇਡ ਜਿਹੜਾ ਉਹ ਲਾਇਆ ਹੋਇਆ ਆ ਸੋਵੀਅਤ ਯੂਨੀਅਨ ਦੇ ਜਿਹੜੇ ਕੋਲੈਪਸ ਤੋਂ ਬਾਅਦ ਦੇ ਵਿੱਚ। ਸੋ ਜਿਹੜਾ ਜਨਰਲ ਲਾਇਸੈਂਸ ਪਬਲਿਸ਼ ਕੀਤਾ ਗਿਆ ਥਰਸਡੇ ਨੂੰ ਟ੍ਰੈਜਰੀ ਆਫਿਸ ਆਫ ਫੋਰਨ ਐਸੈਟਸ ਓਫੈਕ ਦੇ ਦੁਆਰਾ, ਉਹਨਾਂ ਦੇ ਵਿੱਚ ਕਿਊਬਾ ਦਾ ਨਾਮ ਵੀ ਜਿਹੜਾ ਉਹ ਐਡ ਕਰ ਦਿੱਤਾ ਗਿਆ, ਜੋ ਕਿ ਸੇਲ, ਡਿਲੀਵਰੀ ਤੇ ਆਫਲੋਡਿੰਗ ਆਫ ਕਰੂਡ ਐਂਡ ਪੈਟਰੋਲੀਅਮ ਪ੍ਰੋਡਕਟਸ ਜੋ ਰਸ਼ੀਆ ਤੋਂ ਸ਼ੁਰੂ ਹੁੰਦੇ ਆ ਵੀ ਉਹਨਾਂ ਨੂੰ ਇਸ ਲਿਸਟ ਪਾ ਦਿੱਤਾ ਵੀ ਉਹ ਨਹੀਂ ਲੈ ਸਕਦਾ। ਉੱਦਾਂ ਟੈਂਪਰੇਰੀ ਆਥੋਰਾਈਜੇਸ਼ਨ ਕੀਤੀ ਸੀਗੀ ਪਿਛਲੇ ਹਫਤੇ ਹੀ ਯੂਐਸ ਨੇ ਵੀ ਰਸ਼ੀਅਨ ਆਇਲ ਜਿਹੜਾ ਸਮੁੰਦਰ ਦੇ ਵਿੱਚ ਆ ਪਿਛਲੇ 1 ਵੀਕ ਤੋਂ ਵੀ ਉਹਦਾ ਪਰਚੇਜ਼ ਜਿਹੜਾ ਉਹ ਕੀਤਾ ਜਾ ਸਕੇ, ਤਾਂ ਜੋ એનર્ਜੀ ਦੀਆਂ ਮਾਰਕੀਟਸ ਆ ਉਹਨਾਂ ਨੂੰ ਸਟੇਬਲਾਈਜ਼ ਕੀਤਾ ਹੋਵੇ। ਸੋ ਬਲੈਕਆਊਟਸ ਕਹਿੰਦੇ ਵੀ ਉੱਥੇ ਹੋ ਰਹੇ ਆ ਤੇ ਇਕਨੋਮਿਕ ਕ੍ਰਾਈਸਿਸ ਹੋਰ ਜ਼ਿਆਦਾ ਮਾੜਾ ਹੁੰਦਾ ਜਾ ਰਿਹਾ ਆ। ਸੋ ਦੋ ਤਰਫਾ ਨੀਤੀ ਜਿਹੜੀ ਇਸ ਟਾਈਮ ਅਮਰੀਕਾ ਨੇ ਇੱਥੇ ਜਿਹੜੀ ਉਹ ਲਾਗੂ ਕੀਤੀ ਹੋਈ ਆ। ਸੋ ਕਿਊਬਾ ਵਾਲੇ ਇਹਨਾਂ ਦੇ ਨਾਲ ਮਿਲ ਜਾਣ ਜਾਂ ਸਰੈਂਡਰ ਇੱਕ ਹਿਸਾਬ ਦੇ ਨਾਲ ਕਰ ਜਾਣ, એનર્ਜੀ ਨੂੰ ਲੈ ਕੇ ਜਿਹੜਾ ਉਹ ਚੀਜ਼ ਸਾਹਮਣੇ ਆਈ ਆ। ਸੋ ਹਰਜੋਤ ਸਿੰਘ ਜੀ ਇਹ ਕਹਿ ਸਕਦੇ ਵੀ ਦੁਨੀਆ ਦੀ ਜਿਹੜੀ ਨਵੀਂ ਵਾਰ ਆ ਉਹ ਮਿਜ਼ਾਈਲਾਂ ਲੜਾਈਆਂ ਦੇ ਨਾਲ ਨਾਲ એનર્ਜੀ ਦੀ ਜਿਹੜੀ ਇੱਕ ਵੱਡੀ ਜਿਹੜੀ ਲੜਾਈ ਆ। ਜਿਹੜਾ ਮੁਲਕ એનર્ਜੀ ਇੰਡੀਪੈਂਡੈਂਟ ਆ, ਜਾਣੀ ਕਿ ਆਪਣੇ ਪੱਧਰ ਦੇ ਉੱਤੇ ਆਪਣਾ ਤੇਲ ਕੱਢ ਕੇ ਜਾਂ ਆਪਣੇ ਨਿਊਕਲੀਅਰ ਪਾਵਰ ਪਲਾਂਟਸ ਜਾਂ ਸੋਲਰ ਜਿਹੜੀ ਵੀ ਚੀਜ਼ ਦੇ ਨਾਲ ਜੇ ਉਹ ਖੁਦ ਆਪਣੀ ਬਿਜਲੀ ਬਣਾ ਸਕਦਾ ਆ, ਆਪਣੇ ਲੋਕਾਂ ਦੀਆਂ એનર્ਜੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ, ਉਹੀ ਅੱਜ ਕੱਲ੍ਹ ਸੇਫ ਆ। ਜੇ ਉਹ ਕਿਸੇ ਦੂਜੇ ਦੇ ਉੱਤੇ ਡਿਪੈਂਡੈਂਟ ਆ, ਚਾਹੇ ਉਹ ਇੰਡੀਆ ਤੇ ਚਾਹੇ ਉਹ ਕਿਊਬਾ ਆ ਤੇ ਚਾਹੇ ਉਹ ਪਾਕਿਸਤਾਨ ਆ ਤੇ ਚਾਹੇ ਉਹ ਚਾਈਨਾ ਆ, ਉਹਨਾਂ ਦੇ ਲਈ ਫਿਰ ਕਾਫੀ ਜਿਹੜੀਆਂ ਮੁਸ਼ਕਿਲਾਂ ਅਜਿਹੇ ਮਾਮਲਿਆਂ ਦੇ ਵਿੱਚ ਇਹਨਾਂ ਸਮਿਆਂ ਦੇ ਵਿੱਚ ਖਾਸ ਕਰਕੇ ਬਣ ਜਾਂਦੀਆਂ ਹੈਗੀਆਂ। ਰਸ਼ੀਆ ਕਿਊਬਾ ਦਾ ਅਲਾਈਡ ਰਿਹਾ ਬਹੁਤ ਲੰਮੇ ਸਮੇਂ ਤੋਂ, ਕਾਮਰੇਡ ਆ ਮੁਲਕ ਦੋਨੋਂ ਹੀ, ਤੇ ਉਹਨਾਂ ਨੇ ਹੁਣ ਜਿਹੜਾ ਕ੍ਰਿਟੀਸਾਈਜ਼ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਉਂ ਇਹ ਰੋਕਿਆ ਗਿਆ ਸਾਡਾ ਜਿਹੜਾ ਅਸੀਂ ਤੇਲ ਲੈ ਕੇ ਜਾ ਰਹੇ ਸੀ। ਪਰ ਉਹਨਾਂ ਨੇ ਕਿਹਾ ਵੀ ਅਸੀਂ ਕਿਊਬਾ ਨੂੰ ਜੋ ਵੀ ਜ਼ਰੂਰਤ ਸਪੋਰਟ ਦੀ ਹੋਊਗੀ ਉਹ ਕਰਾਂਗੇ, ਜਿਹਦੇ ਵਿੱਚ ਫਾਈਨੈਂਸ਼ੀਅਲ ਏਡ ਵੀ ਹੋਊਗੀ। ਅਮਰੀਕਾ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਸੀ ਵੀ ਰਸ਼ੀਆ ਤੋਂ ਤੇਲ ਖਰੀਦ ਸਕਦੇ ਹੈਗੇ ਜਦੋਂ ਜਾਂ ਈਰਾਨ ਦੇ ਨਾਲ ਜੰਗ ਲੱਗੀ ਆ। ਸੋ ਇੰਡੀਆ ਵਾਲਿਆਂ ਨੇ ਉਹਨਾਂ ਤੋਂ ਖਰੀਦ ਲੈਣਾ ਹੈਗਾ ਆ। ਸੋ ਕਾਫੀ ਵੱਡੇ ਜਿਹੜੇ ਆਇਲ ਟੈਂਕਰਸ ਜਾ ਰਹੇ ਸੀ, ਜਿਨ੍ਹਾਂ ਦੇ ਵਿੱਚ 7,30,000 ਬੈਰਲ ਦੇ ਕਰੀਬ ਤੇਲ ਸੀਗਾ।